ਚੱਲ ਫਿਰ ਜਿਵੇਂ ਤੇਰੀ ਖੁਸ਼ੀ, ਝੋਲੀ ਚੁੱਕ। ਮਾਂ ਨੇ ਬੱਧੇ ਹੋਏ ਪੋਨੇ ਦੀ ਗੰਢ ਖੋਲ੍ਹ ਕੇ ਛੋਲੀਆਂ ਦੇ ਦਾਣੇ ਉਹਦੀ ਝੋਲੀ ਵਿੱਚ ਪਾ ਦੇਣੇ ਤੇ ਉਹ ਹੁੰਬਲੀਆਂ ਮਾਰਦਾ ਚਾਚੀ ਰਾਬੀਆ ਦੀ ਭੱਟੀ ਵੱਲ ਟੁਰ ਪੈਂਦਾ। ਉਹਨੂੰ ਫਿਕਰਮੰਦੀ ਰਹਿੰਦੀ ਬਈ ਕਿਧਰੇ ਅੱਜ ਚਾਚੀ ਵਾਂਢੇ ਨਾ ਗਈ ਹੋਵੇ, ਭੱਟੀ ਨਾ ਤਾਈ ਹੋਵੇ ਤੇ ਫਿਰ ਕੀ ਹੋਏਗਾ। ਉਹ ਭੱਟੀ ਪਿੰਡ ਦੀ ਜੂਹ ਕੋਲ ਵੱਡੀ ਰੂੜੀ ਦੇ ਕੋਲ ਇੱਕ ਟਿੱਬੇ 'ਤੇ ਹੁੰਦੀ ਸੀ, ਜਿੱਥੇ ਚਾਨਣੀਆਂ ਰਾਤਾਂ ਵਿੱਚ ਪਿੰਡ ਦੇ ਮੁੰਡੇ ਕੁੜੀਆਂ ਵੰਨ-ਸੁਵੰਨੀਆਂ ਖੇਡਾਂ ਖੇਡਦੇ ਹੁੰਦੇ ਸਨ। ਇਹਨਾਂ ਵਿੱਚੋਂ ਕੋਕਲਾ ਛਪਾਕੀ ਤੇ ਪਿੱਠੂ ਗਰਮ ਸਭਨਾਂ ਨੂੰ ਬੜਾ ਪਸੰਦ ਸੀ। ਅੱਜ 100 ਵਰ੍ਹਿਆਂ ਪਿੱਛੋਂ ਫਿਰ ਦਾਣੇ ਬਣਾਉਣ ਚੱਲਿਆ ਸੀ, ਪਰ ਉਹਦੀ ਝੋਲੀ ਖਾਲੀ ਸੀ। ਨਾ ਮਾਂ ਨੇ ਉਹਨੂੰ ਮਾਂ ਰੱਜ ਗਈ ਆਖ ਕੇ ਟੋਰਿਆ ਤੇ ਨਾ ਉਹਦੀ ਝੋਲੀ ਵਿੱਚ ਦਾਣੇ ਪਾਏ। ਫਿਰ ਵੀ ਉਹਦੇ ਅੰਦਰ ਉਸ ਭੱਟੀ ਨੂੰ ਇੱਕ ਵਾਰ ਫਿਰ ਵੇਖਣ ਦੀ ਹੂਕ ਉਹਦੇ ਸੀਨੇ ਵਿੱਚ ਇੱਕ ਸੂਲ ਹਾਰ ਖੁੱਭਦੀ ਜਾਂਦੀ ਸੀ। ਉਹ ਪਿੰਡ ਦੀਆਂ ਗਲੀਆਂ ਵਿੱਚ ਇੱਕ ਗਵਾਚੇ ਹੋਏ ਢੋਰ ਵਾਂਗ ਫਿਰਦਾ ਰਿਹਾ, ਉਸ ਭੱਟੀ ਨੂੰ ਲੱਭਦਾ ਰਿਹਾ, ਪਰ ਕਿਧਰੇ ਵੀ ਉਹਦਾ ਨਿਸ਼ਾਨ ਨਾ ਮਿਲਿਆ। ਇੱਕ ਤਾਂ ਉਹਦੇ ਪੈਰਾਂ ਵਿੱਚ ਸੰਗਲ ਬੱਧੇ ਗਏ। ਉਹ ਖਲੋ ਗਿਆ, ਜਿਵੇਂ ਕੋਈ ਹੌਲੀ ਜਿਹੀ ਉਹਦਾ ਨਾਂ ਲੈਂਦਾ ਏ। ਉਹਦੇ ਕੰਨਾਂ ਵਿੱਚ ਭਗਤਿਆ ਦਾਣੇ ਬਣਾਉਣ ਆਇਆ ਏ। ਬਿਸਮਿਲ੍ਲਾ, ਜੀ ਆਇਆਂ ਨੂੰ। ਹੁਣ ਤੀਕਰ ਕਿੱਥੇ ਰਿਹਾ ਏ? ਮੇਰੀ ਭੱਟੀ ਨੇ ਤੇ ਤੇਰੀ ਉਡੀਕ ਵੀ ਠੰਡੀ ਹੋ ਗਈ ਏ। ਕੋਲ ਬਹਿ ਜਾ, ਮੈਂ ਮਨ ਛੱਟੀ ਡਾਹ ਕੇ ਇਹਨੂੰ ਫਿਰ ਤਾਨੀ ਆਂ। ਇਹ ਤੇ ਚਾਚੀ ਰਾਬਿਆਂ ਦੀ ਆਵਾਜ਼ ਪੈਂਦੀ ਜਾਪਦੀ ਸੀ। ਉਸ ਥਾਂ ਜਿੱਥੇ ਭੱਟੀ ਹੁੰਦੀ ਸੀ, ਲੋਕਾਂ ਨੇ ਕੋਠੇ ਛੱਤ ਲਏ ਸਨ ਤੇ ਉਹ ਟਿੱਬਾ ਵੀ ਲੋਕਾਈ ਨੇ ਪੱਧਰਾ ਕਰਕੇ ਉੱਥੇ ਵਾਹੀ ਬੀਜੀ ਸ਼ੁਰੂ ਕਰ ਦਿੱਤੀ ਸੀ। ਚਾਚੀ ਰਾਬਿਆ ਤੇ ਉਹਦੀ ਭੱਟੀ 100 ਵਰ੍ਹਿਆਂ ਦੀ ਧੂੜ ਥੱਲੇ ਦਬ ਚੁੱਕੀ ਸੀ। ਉਹ ਦਾਣੇ ਬਣਾਉਣ ਆਇਆ ਸੀ ਤੇ ਚਾਚੀ ਰਾਬਿਆ ਸਣੇ ਆਪਣੀ ਭੱਟੀ ਖੌਰੇ ਕਿੱਥੇ ਟੁਰ ਗਈ ਸੀ। ਉਹਨੇ ਭਗਤ ਸਿੰਘ ਦੀ ਉਡੀਕ ਵਿੱਚ 100 ਵਰ੍ਹੇ ਤੇ ਨਹੀਂ ਸੀ ਬਹਿ ਰਹਿਣਾ। ਨਾ ਵੱਡੀ ਰੂੜੀ ਦਾ ਨਾਂ ਨਿਸ਼ਾਨ ਰਿਹਾ ਤੇ ਨਾ ਉਸ ਭੱਟੀ ਦੀ ਸਵਾਹ ਦਾ ਇੱਕ ਜ਼ਰਾ ਬਾਕੀ ਰਿਹਾ। ਭਗਤ ਦੀਆਂ ਅੱਖਾਂ ਵਿੱਚ ਹੰਝੂ ਕੇਰ ਸੋਕਾ ਪੈ ਗਿਆ। ਪਰ ਫਿਰ ਵੀ ਕਿਧਰੇ ਉਹਨਾਂ ਦੀ ਕਿਸੇ ਨੁਕਰੇ ਇੱਕ ਹੰਝੂ ਸਾਂਭਿਆ ਹੋਇਆ ਸੀ, ਜਿਹੜਾ ਅੱਖੀਆਂ ਚਾਚੀ ਰਾਬਿਆਂ ਦੀ ਭੱਟੀ ਦੀ ਕਬਰ ਉੱਤੇ ਕੇਰ ਦਿੱਤਾ। ਮਾਂ ਰੱਜ ਗਈ। ਤੇਰੀਆਂ ਅੱਖਾਂ ਵਿੱਚ ਅੱਥਰੂ? ਕੀ ਹੋਇਆ ਏ ਮੇਰੇ ਚੰਨ ਮੱਖਣ ਨੂੰ? ਕੋਈ ਮੰਦਾ ਬੋਲਿਆ ਏ? ਕਿਸੇ ਦੁੱਖ ਦੀਆਂ ਪੀੜਾਂ ਦਿੱਤੀਆਂ ਮੇਰੇ ਪੁੱਤਰ ਨੂੰ? ਮੇਰੇ ਦਾਣੇ ਕਿਸੇ ਨੇ ਭੁੰਨੇ ਨੀ ਮਾਏ, ਕੱਚੇ ਹੀ ਰਹਿ ਗਏ। ਚਾਚੀ ਰਾਬਿਆ ਤੇ ਉਹਦੀ ਭੱਟੀ ਮਰ ਮੁੱਕ ਗਏ ਨੇ। 100 ਵਰ੍ਹੇ ਲੰਘ ਗਏ ਨੇ ਭਗਤਿਆ, 100 ਵਰ੍ਹੇ ਕਿੰਜ ਲੰਘ ਗਏ, ਮੈਨੂੰ ਤੇ ਖ਼ਬਰ ਹੀ ਨਾ ਹੋਈ। ਇੱਕ ਵਾਵਰੋਲੇ ਹਾਰ ਮੇਰੇ ਸਿਰ ਮੂੰਹ ਤੇ ਗੱਟਾ ਪਾ ਕੇ ਲੰਘ ਗਏ ਨੇ। ਮੇਰੇ ਦਾਣੇ ਕੌਣ ਭੁੰਨੇਗਾ? ਮਾਏ ਨੀ ਮੇਰੀਏ ਮਾਏ, ਭੁੰਨਦੇ ਫ਼ਕੀਰਾਂ ਦੇ ਦਾਣੇ। ਨੀ ਤੈਨੂੰ ਤਰਸ ਨਾ ਆਵੇ, ਭੁੰਨਦੇ ਫ਼ਕੀਰਾਂ ਦੇ ਦਾਣੇ। ਪਿੱਛੇ ਆਈਆਂ ਨੂੰ ਭੁੰਨ ਦੇਨੀ ਏ, ਖੜ੍ਹੇ ਨੀ ਫ਼ਕੀਰ ਨਮਾਣੇ। ਲੋਕਾਂ ਦੇ ਭੁੰਨਣੀ ਏ ਕਣਕ ਤੇ ਛੋਲੇ, ਫੁਕਰਾਂ ਦੇ ਜੌਂ ਨੀ ਪੁਰਾਣੇ। ਕਹੇ ਹੁਸੈਨ ਫ਼ਕੀਰ ਸਾਈਂ ਦਾ, ਜੰਗਲ ਜਾਏ ਸਮਾਣੇ, ਭੁੰਨਦੇ ਫ਼ਕੀਰਾਂ ਦੇ ਦਾਣੇ। ਬੰਗਾ ਕੋਈ ਇਹ ਜਿਹਾ ਪਿੰਡ ਨਹੀਂ ਸੀ ਜਿਹੜਾ ਮੁੱਢ ਕਦੀਮ ਤੋਂ 5 ਦਰਿਆਵਾਂ ਦੀ ਰਹਿਤਲ ਦਾ ਵਾਰਿਸ ਹੋਵੇ। ਇਹਨਾਂ ਦੇ ਪਾਣੀਆਂ ਨਾਲ ਪੀਂਝ ਕੇ ਪੁਰਾਣੇ ਜ਼ਮਾਨਿਆਂ ਨੂੰ ਸਾਂਭ ਕੇ ਰੱਖਿਆ ਹੋਵੇ। ਇਹਦੇ ਰੁੱਖਾਂ ਦੀਆਂ ਜੜ੍ਹਾਂ ਜ਼ਮੀਨ ਅੰਦਰ ਬਾਹਲੀ ਦੁਰਾਡੀਆਂ ਨਹੀਂ ਸਨ ਗਈਆਂ। ਇਹਦੇ ਘਰ-ਬਾਰ ਤੇ ਕੋਠੇ ਹਾਲੀ ਨਵੇਂ ਨਵੇਕਲੇ ਜਾਪਦੇ ਸਨ। ਕਬਰਸਤਾਨ ਵਿੱਚ ਟਾਵੀਆਂ ਢੇਰੀਆਂ ਸਨ ਤੇ ਸ਼ਮਸ਼ਾਨ ਘਾਟ ਦੇ ਸੀਨੇ ਉੱਤੇ ਅੱਗ ਵੀ ਕਦੀ-ਕਦਾਰ ਬਲਦੀ ਸੀ। ਬੰਗੇ ਦੀ ਮਿੱਟੀ ਕੰਵਾਰੀ ਤੇ ਰੱਜ ਕੇ ਕਾਬਲ ਸੀ, ਕਿਉਂ ਜੇ ਇਹਦੇ ਸੀਨੇ ਵਿੱਚ ਹਲ ਦੇ ਫਾਲੇ ਵੀ ਨਵੇਂ ਖੁੱਭਦੇ ਸਨ। ਦੂਜੇ ਪਿੰਡਾਂ ਵਾਲੇ ਹੁਣ ਵੀ ਇੱਥੇ ਦੇ ਵਾਸੀਆਂ ਨੂੰ ਆਬਾਦਕਾਰ ਆਖਦੇ ਸਨ। ਅੰਗਰੇਜ਼ ਸਰਕਾਰ ਨੇ ਜਦੋਂ ਬੇਆਬਾਦ ਤੇ ਵੀਰਾਨ ਪਈਆਂ ਜ਼ਮੀਨਾਂ ਨੂੰ ਪਾਣੀ ਨਾਲ ਰਜਾਉਣ ਲਈ ਸੰਧ ਲਬਾਰ ਦੇ ਇਲਾਕੇ ਵਿੱਚ ਨਹਿਰਾਂ ਦਾ ਜਾਲ ਵਿਛਾਇਆ ਤੇ ਪੂਰੇ ਪੰਜਾਬ ਤੋਂ ਇਹ ਜਿਹੇ ਕਾਸ਼ਤਕਾਰ ਜਿਹੜੇ ਘੱਟ ਰਕਬਿਆਂ ਦੇ ਮਾਲਕ ਸਨ, ਜਿਨ੍ਹਾਂ ਦੀ ਪੂਰੀ ਨਹੀਂ ਸੀ ਪੈਂਦੀ, ਉਹ ਆਪਣੇ ਆਬਾਈ ਪਿੰਡਾਂ ਤੋਂ ਉੱਠ ਕੇ ਇੱਧਰ ਸੰਧ ਲਬਾਰ ਵਿੱਚ ਆ ਕੇ ਆਬਾਦ ਹੋ ਗਏ। ਇਹਨਾਂ ਨਵਿਆਂ ਪਿੰਡਾਂ ਨੂੰ ਬੜੇ ਹਿਸਾਬ-ਕਿਤਾਬ ਤੇ ਤਰਤੀਬ ਨਾਲ ਉਸਾਰਿਆ ਗਿਆ। ਸਰਕਾਰ ਨੇ ਨਕਸ਼ੇ ਇੰਜ ਬਣਾਏ ਭਈ ਹਰ ਪਿੰਡ ਨੂੰ 4 ਵੱਖ-ਵੱਖ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਹਿੰਦੂ, ਸਿੱਖ ਤੇ ਮੁਸਲਮਾਨ ਕਾਸ਼ਤਕਾਰਾਂ ਲਈ 3 ਵੱਖਰੇ-ਵੱਖਰੇ ਹਿੱਸੇ ਤੇ ਚੌਥਾ ਹਿੱਸਾ ਇਹ ਜਿਹੀਆਂ ਜ਼ਾਤਾਂ ਵਾਸਤੇ ਜਿਹੜੀਆਂ ਜ਼ਮੀਨਾਂ ਦੇ ਵਾਹਕ ਨਹੀਂ ਸਨ ਹੋ ਸਕਦੇ। ਉਹਨਾਂ ਜ਼ਮਾਨਿਆਂ ਵਿੱਚ ਕਾਨੂੰਨ ਇਹ ਸੀ ਭਈ ਜ਼ਮੀਨ ਸਿਰਫ਼ ਜੱਟ ਜ਼ਾਤਾਂ ਨੂੰ ਹੀ ਅਲਾਟ ਹੋ ਸਕਦੀ ਸੀ। ਜਿਹੜੇ ਜੱਟ ਨਹੀਂ ਸਨ, ਉਹ ਜ਼ਮੀਨ ਖਰੀਦ ਵੀ ਨਹੀਂ ਸਨ ਸਕਦੇ। ਚੌਥੇ ਹਿੱਸੇ ਵਿੱਚ ਉਹ ਜ਼ਾਤਾਂ ਆਬਾਦ ਕੀਤੀਆਂ ਗਈਆਂ ਜਿਹੜੀਆਂ ਜੱਟਾਂ ਦਾ
ਹੱਥ ਵੰਡਾਉਂਦੀਆਂ ਸਨ। ਉਹਨਾਂ ਦੀਆਂ ਪੈਲੀਆਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਹਾੜੀ ਸੌਣੀ ਦੀਆਂ ਹੱਕਦਾਰ ਹੁੰਦੀਆਂ ਸਨ। ਇਹਨਾਂ ਨੂੰ ਕਮੀ ਕਮੀਣ ਆਖਿਆ ਜਾਂਦਾ ਸੀ। ਕੰਮ ਕਰਨ ਵਾਲੇ ਕਾਮੇ ਲੋਕ ਜੁਲਾਹੇ, ਲੁਹਾਰ, ਘੁਮਾਰ, ਨਾਈ, ਮਰਾਸੀ ਤੇ ਤਰਖਾਣ। ਸੱਚੀ ਗੱਲ ਏ, ਇਹ ਲੋਕ ਵਾਹੀ ਬੀਜੀ ਦੀ ਰੀੜ੍ਹ ਦੀ ਹੱਡੀ ਹੁੰਦੇ ਸਨ। ਇਹ ਜੇ ਜੱਟ ਨੂੰ ਹੱਥ ਨਾ ਪਵਾਉਣ, ਉਹਦੇ ਨਾਲ ਰਲ ਕੇ ਮਿਹਨਤ ਮੁਸ਼ੱਕਤ ਕਰਕੇ ਜ਼ਮੀਨ ਦੀ ਖਾਤਰ ਨਾ ਕਰਨ ਤੇ ਫਿਰ ਜੱਟ ਕਿਸੇ ਨਾ ਕੰਮ ਦਾ ਨਕਾਰਾ ਹੋ ਜਾਏ। ਲੁਹਾਰ ਹਲ ਫਾਲੇ, ਕਹੀਆਂ ਟੋਕੇ ਤੇ ਦਾਤਰੀਆਂ ਨਾ ਬਣਾਏ ਤੇ ਜੱਟ ਨਕਾਰਾ। ਘੁਮਾਰ ਘੜੇ, ਸੈਨਗਾਂ ਚਾਟੀਆਂ ਤੇ ਖਾਮੀ ਭਾਂਡੇ ਨਾ ਬਣਾਏ ਤੇ ਜੱਟ ਕਿੱਥੇ ਜਾਏ, ਗੁਜ਼ਾਰਾ ਕਿੰਜ ਕਰੇ। ਨਾਈ ਹਜਾਮਤਾਂ ਕਰੇ, ਚੌਧਰੀਆਂ ਦੇ ਨਹੁੰ ਨਾ ਹਨੇਰਨੇ ਨਾਲ ਲਾਹੇ, ਕੰਨਾਂ ਦੀ ਮੈਲ ਕੱਢਣ ਲਈ ਤੂੰਬੇ ਫੇਰੇ, ਵਿਆਹ ਦੇ ਸਮੇਂ ਜ਼ਰਦੇ ਪਲਾਹ ਦੀਆਂ ਦੇਗਾਂ ਉਹ ਚਾੜ੍ਹੇ।